ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 7 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੋਂ। ਕੇਂਦਰ ਯੂ ਟਰਨ ਮਾਰ ਗਿਆ ਜੀ, ਪਰ 10 ਵਾਲੇ ਧਰਨੇ ਦੀ ਕੌਲ ਬਰਕਰਾਰ। ਬਿਲਕੁਲ ਪ੍ਰਵੀਨ ਜੀ, ਕੋਈ ਦੋ ਰਾਏ ਨਹੀਂ ਕਿ ਕੱਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਜਿਹੜੀ ਬੈਠਕ ਸੀ ਤੇ ਉਹ ਬੈਠਕ ਇੱਕ ਧਰਨੇ 'ਚ ਬਦਲ ਗਈ ਜੀ ਤੇ ਉਸ ਨੇ ਏਜੰਸੀਆਂ ਦੀਆਂ ਜੜ੍ਹਾਂ ਹਿਲਾਤੀਆਂ। ਉੱਥੋਂ ਇਨਪੁਟ ਦਿੱਲੀ ਤੱਕ ਆਪੜੇ ਕੇ ਭਾਈ ਜੇ ਬੈਠ ਕੇ ਧਰਨੇ ਆ ਤਾਂ ਧਰਨਾ ਕੀ ਹੋਊਗਾ। ਤੇ 10 ਤਰੀਕ ਨੂੰ ਜੋ ਇਨਪੁਟ ਕੇਂਦਰ ਕੋਲ ਪਹੁੰਚੀ ਉਸ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਪੂਰਾ ਪੰਜਾਬ ਚੰਡੀਗੜ੍ਹ ਬੈਠਾ ਹੋਊਗਾ, ਤੁਸੀਂ ਅੰਦਰ ਦਾਖਲ ਹੋਣ ਦੇਣਾ ਜਾਂ ਨਹੀਂ ਦੇਣਾ ਉਹਨਾਂ ਸਵਾਲ ਇਹ ਨਹੀਂ। ਕਿਸਾਨ ਜਥੇਬੰਦੀਆਂ ਵੀ ਆ ਰਹੀਆਂ, ਧਾਰਮਿਕ ਜਥੇਬੰਦੀਆਂ ਵੀ ਆ ਰਹੀਆਂ, ਸਮਾਜਿਕ ਜਥੇਬੰਦੀਆਂ ਵੀ ਆ ਰਹੀਆਂ, ਰਾਜਨੀਤਿਕ ਜਥੇਬੰਦੀਆਂ ਵੀ ਆ ਰਹੀਆਂ ਤੇ ਯੂਨੀਵਰਸਿਟੀਆਂ ਕਾਲਜਾਂ ਦੇ ਵਿਦਿਆਰਥੀ ਆ ਰਹੇ ਨੇ, ਵੱਖ-ਵੱਖ ਵਿੰਗ ਵਾਲੇ ਤੇ ਜਿਹੜੇ ਇਸ ਯੂਨੀਵਰਸਿਟੀ ਚੋਂ ਪੜ੍ਹ ਕੇ ਗਏ ਨੇ ਕਿਤੇ ਵੀ ਬੈਠੇ ਨੇ ਉਹ ਵੀ ਇੱਧਰ ਨੂੰ ਵਹੀਰਾਂ ਘੱਤ ਕੇ ਤੁਰ ਪਏ ਨੇ। ਫਿਰ ਇਸੇ ਤਰ੍ਹਾਂ ਹਰਿਆਣਾ, ਹਿਮਾਚਲ, ਰਾਜਸਥਾਨ, ਉੱਥੋਂ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਤੇ ਵਿਦਿਆਰਥੀ ਵਿੰਗ ਇਸ ਯੂਨੀਵਰਸਿਟੀ ਪੜ੍ਹ ਕੇ ਜੇ ਕਿਤੇ ਵੀ ਕੋਈ ਗਿਆ ਉਹਨਾਂ ਦੇ ਵੀ ਤਾਲਮੇਲ ਉਹ ਸਾਰੇ ਹੋਣ ਲੱਗ ਪਏ। ਸੋ ਇਸ ਲਈ ਇਹਨਾਂ ਨੂੰ ਲੱਗਿਆ ਕਿ ਉਸ ਦਿਨ ਰੈਲੀ, ਧਰਨਾ, ਮੁਜ਼ਾਹਰਾ ਨਹੀਂ ਹੋਏਗਾ, ਉਸ ਦਿਨ ਤਾਂ ਅੰਦੋਲਨ ਹੋ ਜਾਏਗਾ। ਜੀ ਸਹੀ ਹੈ। ਤੇ ਦੂਸਰਾ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਬੀਜੇਪੀ ਦੀ ਲੀਡਰਸ਼ਿਪ ਦਿੱਲੀ ਜਾ ਕੇ ਪਿੱਟ ਰਹੀ ਹੈ ਕਿ ਅਸੀਂ ਮਾੜਾ ਜਿਹਾ ਪੈਰ ਧਰਾ ਕਰਨ ਜੋਗੀ ਥਾਂ ਬਣਾਉਂਦੇ ਤੁਸੀਂ ਫੇਰ ਸਾਡੇ ਲਈ ਖਾਈ ਪੁੱਟ ਦਿੰਦੇ ਹੋ। ਤੇ ਇਸ ਲਈ ਕਹਿੰਦੇ ਜੀ ਫਿਰ ਦੇਰ ਸ਼ਾਮ ਕੱਲ ਖਬਰ ਆ ਗਈ ਕਿ ਜੀ ਯੂ ਟਰਨ ਲੈ ਰਿਹਾ ਕੇਂਦਰ। ਠੀਕ ਹੈ ਜੀ। ਕੇਂਦਰ ਦੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜੀ ਮਤਲਬ ਕਿ ਪੁਰਾਣੇ ਸਾਰੇ ਨੋਟੀਫਿਕੇਸ਼ਨ ਰੱਦ ਕਰਨ ਵਾਲੀ ਇੱਕ ਜੀ ਉਹ ਆ ਗਈ ਹਦਾਇਤ ਕਿ ਲਓ ਜੀ ਅਸੀਂ ਇਹਨੂੰ ਰੱਦ ਕਰਦੇ ਹਾਂ ਜੀ, ਅਸੀਂ ਨੋਟੀਫਿਕੇਸ਼ਨ ਜਲਦੀ ਹੀ ਅਧਿਕਾਰਤ ਆਰਡਰ ਜਾਰੀ ਹੋ ਜਾਣਗੇ ਜੀ ਤੇ ਅਸੀਂ ਇਸ ਨੂੰ ਦੁਰਸਤ ਕਰਦੇ ਹਾਂ ਜਿਵੇਂ ਪਹਿਲਾਂ ਅਸੀਂ ਸੈਨੇਟ ਸਿੰਡੀਕੇਟ ਉਵੇਂ ਹੀ ਰਹੂਗੀ। ਤੇ ਰਵਨੀਤ ਬਿੱਟੂ ਫਿਰ ਸਾਹਮਣੇ ਆਇਆ ਜੀ। ਰਵਨੀਤ ਬਿੱਟੂ ਨੇ ਵੀਡੀਓ ਜਾਰੀ ਕਰਕੇ ਮਾਫੀ ਮੰਗਦਿਆਂ ਕਿਹਾ ਕਿ ਜੀ ਇਹ ਗਲਤ ਹੋ ਗਿਆ ਸੀ, ਇਹ ਨਹੀਂ ਹੋਣਾ ਚਾਹੀਦਾ ਸੀ, ਹੁਣ ਦੁਰਸਤ ਕਰ ਲਿਆ, ਹੁਣ ਏਦਾਂ ਨਹੀਂ ਹੋਊਗਾ, ਜਿਵੇਂ ਚੱਲਦੀ ਸੀ ਯੂਨੀਵਰਸਿਟੀ, ਜਿਵੇਂ ਸੈਨੇਟ ਕੰਮ ਕਰਦੀ ਸੀ, ਜਿਵੇਂ ਪ੍ਰਕਿਰਿਆ ਸੀ ਉਵੇਂ ਹੀ ਰਹੂ ਜੀ। ਪੁੱਛਣ ਵਾਲੀ ਗੱਲ ਇਹ ਹੈ ਕਿ ਰਵਨੀਤ ਬਿੱਟੂ ਇਹ ਵੀਡੀਓ ਜਾਰੀ ਕਰਦੇ ਹੋਏ ਨਾਲ ਕਹਿ ਰਹੇ ਸੀ ਕਿ ਵੀ ਮੈਨੂੰ ਤਾਂ ਨਰਿੰਦਰ ਮੋਦੀ ਨੇ ਆਪਣੀ ਕੈਬਨਿਟ 'ਚ ਰੱਖਿਆ ਹੀ ਇਸੇ ਕੰਮ ਲਈ ਕਿ ਪੰਜਾਬ ਦੇ ਮਸਲਿਆਂ ਤੇ ਮੈਂ ਸਹੀ ਰਾਏ ਦੇਵਾਂ ਕਿ ਭਾਈ ਫਿਰ ਪੰਜਾਬ ਬਾਰੇ ਫੈਸਲਾ ਲੈਣ ਲੱਗੇ ਤੁਹਾਨੂੰ ਪਹਿਲਾਂ ਨਹੀਂ ਪੁੱਛਦੇ ਹੋ। ਸਹੀ ਹੈ। ਤੇ ਅਗਲੇ ਦਾ ਫੈਸਲਾ ਸੁਣਾ ਦਿਓ, ਤੁਸੀਂ ਬਾਅਦ ਚੋਂ ਜੋ ਮਰਜ਼ੀ ਕਹੀ ਜਾਓ। ਬਿਲਕੁਲ। ਜਾਂ ਤਾਂ ਚੰਗਾ ਹੁੰਦਾ ਕਿ ਇਸ ਦੇ ਬਾਰੇ ਤੁਹਾਨੂੰ ਪਹਿਲਾਂ ਪੁੱਛਿਆ ਹੁੰਦਾ ਤੇ ਜੇ ਸੱਚਮੁੱਚ ਤੁਹਾਨੂੰ ਪੁੱਛ ਕੇ ਹੁੰਦੇ ਫਿਰ ਤੁਸੀਂ ਗਲਤ ਰਾਏ ਦਿੰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਸੀ ਜੀ। ਸੋ ਇਹ ਥੋੜੇ ਸਵਾਲ ਵੀ ਨਾਲ ਖੜੇ ਨੇ। ਪਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਪੈਂਤੜਾ ਅਪਣਾਇਆ ਗਿਆ, ਪਹਿਲਾਂ ਸੈਨੇਟ ਭੰਗ ਕਰਨ ਦਾ, ਫਿਰ ਸੈਨੇਟ ਨੂੰ ਬਹਾਲ ਕਰਨ ਦਾ, ਫਿਰ ਤਰੀਕ ਅੱਗੇ ਪਾਉਣ ਦਾ ਨਵਾਂ ਇੱਕ ਲੁਕਮਾ ਨੋਟੀਫਿਕੇਸ਼ਨ ਤੇ ਹੁਣ ਗੱਲਾਂ ਬਾਤਾਂ ਅਜੇ ਵੀਡੀਓ ਤੇ ਉਹ ਜਦੋਂ ਤੱਕ ਅਧਿਕਾਰਤ ਤੌਰ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਪੁਰਾਣੇ ਨੋਟੀਫਿਕੇਸ਼ਨ ਰੱਦ ਕਰਨ ਲਈ ਮੈਨੂੰ ਤੱਕ ਯਕੀਨ ਤਾਰ ਨਹੀਂ ਕਰਦੇ। ਬੇਸ਼ੱਕ ਉਹ ਕਹਿੰਦੇ ਜੀ ਕਿ ਐਜੂਕੇਸ਼ਨ ਬੋਰਡ ਵੱਲੋਂ ਹੋ ਗਿਆ ਓਕੇ ਸਾਰਾ ਕੁਝ ਹੈ ਨਾ। ਦੂਸਰਾ, ਵਿਦਿਆਰਥੀ ਕਹਿੰਦੇ ਧੰਨਵਾਦ ਜੇ ਤੁਸੀਂ ਇਹ ਕਰਤਾ ਜੀ, ਪਰ ਸੈਨੇਟ ਬਹਾਲ ਹੋਣਾ ਹੀ ਨਹੀਂ, ਸੈਨੇਟ ਦੀਆਂ ਚੋਣਾਂ ਵੀ ਕਰਾਉਣੀਆਂ ਹੁੰਦੀਆਂ।
ਸਾਡੇ ਮੂਹਰੇ ਐਸਜੀਪੀਸੀ ਵਾਲਾ ਵਾਲਾ ਪਿਆ। ਸਹੀ ਹੈ, ਬਿਲਕੁਲ। ਐਸਜੀਪੀਸੀ ਤਾਂ ਹੈਗੇ, ਪਰ ਉਹਦੀਆਂ ਆਮ ਚੋਣਾਂ ਕਿੱਥੇ ਆ? ਤੁਸੀਂ ਉਸ ਨੂੰ ਖਤਮ ਹੀ ਕਰ ਰਹੇ ਹੋ ਨਾ, ਕਿ ਜਦੋਂ 10-10 11-11 ਸਾਲ ਚੋਣ ਹੀ ਨਹੀਂ ਕਰਾਉਣੀ। ਸਹੀ ਗੱਲ ਹੈ, ਬਿਲਕੁਲ। ਤੇ ਉਹਦੇ ਵਿੱਚੋਂ ਮੈਂਬਰ ਕਿੱਥੇ ਜਾਣ? ਤੇ ਫਿਰ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਵੋਟ ਪੈਣੀ ਆ, ਉਸ ਸਾਲਾਂ ਦੇ ਮੈਂਬਰਾਂ ਦੇ ਅੱਜ ਦੀ ਤਰੀਕ ਦੇ ਵਿੱਚ ਕਿਵੇਂ ਹਵਾਲਾ ਆ ਜਾਊਗਾ ਜੀ? ਉਸ ਸਮੇਂ ਮਸਲਾ ਕੀ ਸੀ, ਉਸ ਸਮੇਂ ਉਹ ਕਿਹਦੇ ਨਾਲ ਸੀ? ਅੱਜ ਨਵੇਂ ਮੈਂਬਰ ਜਿਹੜੇ ਚੁਣ ਕੇ ਆਉਣਗੇ, ਉਹ ਵੋਟਰਾਂ ਨੇ ਕਿਹੜੇ ਭਾਵਨਾ ਨਾਲ ਚੁਣਨੇ, ਇਹਦਾ ਕੀ ਅੰਦਾਜ਼ਾ ਲੱਗ ਗਿਆ ਜੀ? ਵੋਟਰ ਦੀ ਉਸੇ ਤਰ੍ਹਾਂ ਇੱਥੇ ਆ। ਜੇ ਤੁਸੀਂ ਸੈਨੇਟ ਸਿੰਡੀਕੇਟ ਦੀ ਚੋਣ ਟਾਲੀ ਜਾਓ ਤੇ ਫਿਰ ਬਹਾਲ ਹੈ ਜੀ, ਤਾਂ ਉਹਦਾ ਕੀ ਅਸਰ ਹੈ ਜੀ? ਸਹੀ ਹੈ। ਕਿਉਂਕਿ ਆਹ ਮੌਜੂਦਾ ਸੈਨੇਟ ਸਿੰਡੀਕੇਟ ਤਾਂ ਦੇਖ ਲਈ ਅਸੀਂ, ਵਿਦਿਆਰਥੀ ਲੜ ਰਹੇ ਨੇ, ਜਥੇਬੰਦੀਆਂ ਲੜ ਰਹੀਆਂ ਨੇ, ਉਹ ਸੈਨੇਟ ਸਿੰਡੀਕੇਟ ਕਿੱਥੇ ਆ ਕੇ ਲੜੀ ਆਪਣੇ ਲਈ? ਸਹੀ ਹੈ, ਬਿਲਕੁਲ। ਤੇ ਫਿਰ ਇਸ ਲਈ ਚੋਣ ਤਾਂ ਜ਼ਰੂਰੀ ਹੈ ਜਨਾਬ। ਹੁਣ ਤੁਸੀਂ ਕਹੋਗੇ ਕਿ ਲੱਖਾਂ ਲੋਕਾਂ ਨੂੰ ਭਰਮਾਉਣਾ ਔਖਾ, 91 ਭਰਮਾ ਲਓਗੇ ਤੁਸੀਂ, ਕੀ ਗਰੰਟੀ ਪੈ ਰਹੀ ਹੈ ਤੁਹਾਡੀ? ਜੀ। ਜਾਂ ਤੁਹਾਡੇ ਪ੍ਰਭਾਵ ਹੇਠ ਆ ਗਏ ਨੇ ਉਹ। ਸਹੀ ਗੱਲ ਹੈ, ਮੈਂ ਨਹੀਂ ਕਹਿੰਦਾ ਸਾਰੇ, ਜੇ ਬਹੁਤ ਗਿਣਤੀ ਆ ਗਏ ਫਿਰ ਕੀ ਬਣੂਗਾ? ਇਸ ਲਈ ਨਵੀਂ ਚੋਣ ਤੱਕ ਉਹ ਕਹਿੰਦੇ ਜੀ ਧਰਨਾ ਵੀ ਜਾਰੀ ਰਹੂਗਾ, ਜਦ ਤੱਕ ਨਵੀਂ ਚੋਣ ਦੀ ਤਰੀਕ ਡਿਕਲੇਅਰ ਨਹੀਂ ਕਰਦੇ। ਤੇ 10 ਤਰੀਕ ਵਾਲੀ ਮਹਾ ਰੈਲੀ, ਮਹਾ ਪੰਚਾਇਤ ਯੂਨੀਵਰਸਿਟੀ ਬੰਦ ਦੀ ਕਾਲ, ਇਹਦੇ ਉੱਤੇ ਪਹਿਰੇਦਾਰੀ ਹੋਊਗੀ। ਸੋ ਅੱਜ ਫਿਰ ਬੈਠਕ ਹੈ, ਕੁਝ ਫਿਰ ਅਗਾਂਹ ਗੱਲ ਤੁਰੂਗੀ ਤੇ ਪਤਾ ਲੱਗ ਰਿਹਾ ਜੀ ਕਿ ਤੈਅ ਕਰ ਲਿਆ ਗਿਆ ਕਿ ਜੇ ਚੰਡੀਗੜ੍ਹ 'ਚ ਵੜਨ ਲੱਗਿਆ ਰੋਕੇ ਤਾਂ ਉੱਥੇ ਧਰਨੇ ਲੱਗਣਗੇ, ਜੇ ਯੂਨੀਵਰਸਿਟੀ ਦੇ ਗੇਟ 'ਚ ਅੰਦਰ ਵੜਨ ਲੱਗਿਆ ਤਾਂ ਉੱਥੇ ਧਰਨੇ ਲੱਗਣਗੇ। ਸੋ ਇਸ ਨੂੰ ਇਹਨਾਂ ਨੇ ਦੇਖਣਾ ਕਿ ਕਿੱਥਾਂ ਅੰਦੋਲਨ ਕਰਾਉਣਾ ਕਿ ਥਾਂ ਥਾਂ ਹੀ ਕਰਾਉਣਾ, ਇਹਨਾਂ ਦੇ ਉੱਤੇ। ਪਰ 10 ਤਰੀਕ ਨੂੰ ਮਹਾ ਰੈਲੀ, ਮਹਾ ਪੰਚਾਇਤ, ਮਹਾ ਅੰਦੋਲਨ, ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗੂਗਾ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਤਰਨਤਾਰਨ ਜ਼ਿਮਨੀ ਚੋਣ ਦੀ, ਕਿਉਂਕਿ ਯੂਨੀਵਰਸਿਟੀ ਤੇ ਜ਼ਿਮਨੀ ਚੋਣ ਇਹਨਾਂ ਦੋਨਾਂ ਦੇ ਉੱਤੇ ਇਸ ਟਾਈਮ ਸਭ ਤੋਂ ਜ਼ਿਆਦਾ ਨਜ਼ਰ ਜੇ ਕਿਸੇ ਮੁੱਦਿਆਂ ਦੇ ਉੱਤੇ ਤਾਂ ਇਹਨਾਂ ਦੋਨਾਂ ਦੇ ਉੱਤੇ ਆ। ਤਰਨਤਾਰਨ ਦੇ ਵਿੱਚ ਕਹਿੰਦੇ ਸਿਆਸੀ ਜਮਾਤ ਚੋਣਾਂ ਲੜ ਰਹੀ ਹੈ ਜਾਂ ਫਿਰ ਗੁੰਡੇ ਚੋਣਾਂ ਲੜ ਰਹੇ ਨੇ ਜੀ? ਸਵਾਲ ਤਾਂ ਤੁਸੀਂ ਬਹੁਤ ਸਹੀ ਪੁੱਛ ਰਹੇ ਹੋ ਪ੍ਰਵੀਨ ਜੀ। ਜੀ। ਵੈਸੇ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਤੇ ਤਰਨਤਾਰਨ ਪੁੱਜੀ ਹੋਈ ਸਿਆਸੀ ਜਮਾਤ ਕਮੈਂਟਾਂ ਦੇ ਰੂਪ ਚ ਬੋਲਦੀ ਆ, ਟਵੀਟ ਰੂਪ ਚ ਬੋਲਦੀ ਆ, ਬਿਆਨੀ ਰੂਪ ਚ ਬੋਲਦੀ ਆ। ਤੇ ਧਰਾਤਲ ਤੇ ਸ਼ਾਇਦ ਉਹਨੇ ਸੋਚਿਆ ਸੀ ਕਿ 9 ਤਰੀਕ ਤੋਂ ਬਾਅਦ ਆਵਾਂਗੇ, ਕਿਉਂਕਿ 9 ਤਰੀਕ ਨੂੰ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਮੁੱਕ ਜਾਣਾ। ਪਰ ਜਿਹੜਾ ਸਵਾਲ ਤੁਸੀਂ ਕਰਦੇ ਹੋ, ਇਹ ਸਵਾਲ ਇਸ ਲਈ ਹੈ ਕਿ ਪੰਜਾਬ ਦੇ ਲਈ ਚੁਣੌਤੀ ਬਣੀਆਂ ਹੋਈਆਂ ਕੁਝ ਚੀਜ਼ਾਂ। ਉਹ ਨਸ਼ਾ, ਉਹ ਭ੍ਰਿਸ਼ਟਾਚਾਰ ਹੈ, ਉਹ ਗੈਂਗਸਟਰਵਾਦ ਹੈ, ਉਹ ਬੇਰੁਜ਼ਗਾਰੀ ਹੈ ਨਾ। ਇਹ ਸਾਰੇ ਪਹਿਲੂ, ਚਾਹੇ ਪਾਣੀਆਂ ਦਾ, ਹੱਕਾਂ ਦਾ ਮਸਲਾ, ਉਹ ਕੇਂਦਰੀ ਕੁਝ ਮਸਲੇ ਨੇ, ਕੁਝ ਸਾਡੇ ਲੋਕਲ ਜਿਹੜੀ ਸਥਿਤੀ ਵਾਲੇ ਮਸਲੇ ਨੇ। ਮੈਂ ਜੇ ਉਹਨਾਂ ਨੂੰ ਕੇਂਦਰ 'ਚ ਰੱਖ ਕੇ ਗੱਲ ਕਰਾਂ ਜੀ, ਤਾਂ ਉਹਨਾਂ ਦੇ ਵਿੱਚ ਕਿੱਥੇ ਹੈ ਜੀ ਪੰਜਾਬ ਦੀ ਸਿਆਸੀ ਜਮਾਤ ਦੀ ਸਮਝ ਤੇ ਸੂਝ? ਬਿਲਕੁਲ। ਕਿੱਥੇ ਉਹ ਇਹਨਾਂ ਮੁੱਦਿਆਂ ਦੀ ਚਾਰਜੋਈ ਕਰਦੇ ਨਜ਼ਰ ਆਉਂਦੇ ਨੇ? ਹਾਂ, ਉਹਨਾਂ ਦੀ ਬੋਲੀ ਦੱਸਦੀ ਹੈ ਕਿ ਉਹ ਸਿਆਸੀ ਲੀਡਰ ਨਹੀਂ, ਉਹ ਸਮਾਜ ਦੇ ਨੁਮਾਇੰਦੇ ਨਹੀਂ, ਉਹ ਗੁੰਡੇ ਨੇ ਜੀ। ਸਹੀ ਹੈ। ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦਾ ਹਫ਼ਤਾ ਦਿੱਤਾ ਗੈਂਗਸਟਰਾਂ ਨੂੰ, ਪੰਜਾਬ ਛੱਡ ਕੇ ਭੱਜ ਜਾਓ ਨਹੀਂ ਤਾਂ ਖਪਾ ਦੇਾਂਗੇ। ਇਹ ਦਿੱਲੀ ਦਾ 3 ਵਾਰ ਦਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਬੋਲ ਨੇ। ਜੀ ਬਿਲਕੁਲ। ਗੈਂਗਸਟਰ ਜੇ ਗੈਂਗਸਟਰ ਨੇ ਤੇ ਤੁਸੀਂ ਕਾਨੂੰਨ ਦੇ ਰਾਖਿਓ, ਕਾਨੂੰਨ ਨਾਲ ਨਜਿੱਠਣਾ ਕਿ ਬਦਮਾਸ਼ੀ ਨਾਲ ਨਜਿੱਠਣਾ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਨੁਕਤਾ। ਦੂਸਰੇ ਪਾਸੇ ਇਸੇ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦਾ ਗੈਂਗਸਟਰ ਤਾਂ ਠੋਕ ਕੇ ਰੱਖ ਦਿਆਂਗੇ, ਸਰਕਾਰ ਆ ਜਾਣ ਦੋ। ਗੈਂਗਸਟਰ ਇਹ ਕਿਉਂ? ਉਹਦੇ ਪਿਓ ਤੇ ਵੀ, ਉਹਦੀ ਮਾਂ ਤੇ ਵੀ, ਉਹਦੀ ਘਰ ਵਾਲੀ ਤੇ ਵੀ 302 ਪਾਵਾਂਗੇ। ਜੀ ਸਹੀ ਹੈ। ਡਰਿਓ ਡੁਰਿਓ ਨਾ। ਮਤਲਬ ਰਾਜਾ ਵੜਿੰਗ ਨੂੰ ਪੁੱਛੇ ਕਿ ਭਾਈ ਇਹ ਕਿਹੜਾ ਜੰਗਲ ਰਾਜ ਦੀਆਂ ਗੱਲਾਂ ਕਰ ਰਹੇ, ਕਿਹੜੇ ਪੁਲਿਸ ਰਾਜ ਦੀਆਂ ਗੱਲਾਂ ਕਰ ਰਹੇ? ਸਹੀ ਗੱਲ। ਇਸੇ ਤਰੀਕੇ ਦੇ ਵਿੱਚ ਕੇਂਦਰੀ ਮੰਤਰੀ ਨੇ ਰਵਨੀਤ ਬਿੱਟੂ ਜੀ, ਉਹ ਆਏ ਇਸੇ ਪਹਿਲੂ ਤੇ ਜੀ, ਕਹਿੰਦੇ ਗੈਂਗਸਟਰ ਤਾਂ ਚੁਟਕੀਆਂ 'ਚ ਮੁਕਾ ਦੇਾਂਗੇ, ਯੂਪੀ ਵਾਲਾ ਫਾਰਮੂਲਾ ਹੈਗਾ ਸਾਡੇ ਕੋਲ, ਯੂਪੀ ਵਾਲੇ ਤਰੀਕੇ ਨਾਲ ਮੁਕਾਉਣੇ ਆ। ਅੱਛਾ, ਉਹ ਯੂਪੀ ਵਾਲਾ ਲਾਉਣ ਨੂੰ ਫਿਰਦੇ ਨੇ। ਉਹ ਲੱਗਿਆ ਹੋਇਆ ਤਾਂ ਹੈ, ਗਿੱਟੇ ਗੋਡਿਆਂ 'ਚ ਗੋਲੀਆਂ ਤਾਂ ਮਾਰ ਰਹੇ ਹੋ ਤੁਸੀਂ, ਤੁਸੀਂ ਬਲਡੋਜ਼ਰ ਤਾਂ ਚਲਾ ਰਹੇ ਹੋ, ਘਰ ਤਾਂ ਢਾ ਰਹੇ ਹੋ। ਸਹੀ ਹੈ, ਬਿਲਕੁਲ। ਸਵਾਲ ਇਹ ਹੈ ਕਿ ਪੰਜਾਬ ਗੈਂਗਸਟਰਾਂ ਦੇ ਉਸ ਤੋਂ ਨਿਜਾਤ ਚਾਹੁੰਦਾ ਹੈ, ਤੇ ਜੇ ਗੈਂਗਸਟਰਾਂ ਨੂੰ ਤੁਸੀਂ ਗੈਂਗਸਟਰਾਂ ਦੇ ਤਰੀਕੇ ਨਾਲ ਨਜਿੱਠਣਾ ਹੈ, ਜੇ ਗੋਲੀਆਂ ਮਾਰਾਂਗੇ ਹੈ ਨਾ, ਫਿਰ ਵੀ ਪੰਜਾਬ ਦੀ ਜਵਾਨੀ ਨੂੰ ਸੁਧਾਰਨ ਦਾ ਟੀਚਾ ਕੌਣ ਕਿਹਦਾ? ਸਹੀ ਹੈ, ਬਿਲਕੁਲ। ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਪ੍ਰੋਗਰਾਮ ਕਿੱਥੇ ਆ ਤੁਹਾਡੇ ਕੋਲ? ਤੁਸੀਂ ਤਾਂ ਪੁਲਿਸ ਨੂੰ ਖੁੱਲੇ ਹੱਥ ਦੇਣ ਨੂੰ ਤਿਆਰ ਹੋ, ਤਾਂ ਸਾਰੀ ਪੁਲਿਸ ਰਾਜ ਲਿਆਉਣ ਲਈ ਤਿਆਰ ਹੋ। ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ
ਅਕਾਲੀ ਦਲ ਬਾਦਲ ਧਿਰ ਕੱਲ੍ਹ ਸ਼ਿਕਾਇਤਾਂ ਕਰਦਾ ਫਿਰਿਆ ਸੀ ਕਿ ਸਾਡੇ ਪੰਚ, ਸਾਬਕਾ ਸਰਪੰਚ, ਮੌਜੂਦਾ ਸਰਪੰਚ, MC ਸਾਡੇ ਚੱਕ ਕੇ ਲੈ ਗਏ ਜੀ। ਸਹੀ ਗੱਲ ਹੈ, ਬਿਲਕੁਲ। SSP ਕਹਿੰਦਾ ਪੁਲਿਸ ਦੇ ਚੱਕੇ ਨਹੀਂ। ਉਹ ਕਹਿੰਦਾ ਫਿਰ ਜੇ ਕਿਸੇ ਹੋਰ ਨੂੰ ਚੱਕੇ ਲੱਭ ਕੇ ਦੋ, ਫਿਰ ਤੁਹਾਡੀ ਪੁਲਿਸ ਕਾਹਦੀ ਆ? ਸਹੀ ਗੱਲ ਹੈ, ਬਿਲਕੁਲ। ਮਤਲਬ ਇਹਦਾ ਮਤਲਬ ਮਨੀਸ਼ ਸਿਸੋਦੀਆ ਵਾਲਾ ਕੰਮ ਚੱਲ ਰਿਹਾ ਉੱਥੇ, ਚੱਲੀ ਜਾਂਦਾ। ਸਹੀ, ਕਾਮ ਦਾਮ ਦੰਡ ਭੇਦ, ਹੈ ਨਾ, ਕੁੱਟਮਾਰ, ਜੋ ਮਰਜ਼ੀ ਸਾਰਾ ਕੁਝ ਜੀ। ਜੇ ਰਾਜਨੀਤਿਕ ਜਮਾਤ ਦੀ ਜਿਹੜੀ ਰਾਜ ਕਰ ਰਹੀ ਹੈ, ਜਿਹੜੀ ਰਾਜ ਕਰਨਾ ਚਾਹੁੰਦੀ ਹੈ, ਜਿਹਦਾ ਕੇਂਦਰ ਚ ਰਾਜ ਹੈ, ਜਿਹਦਾ ਸੂਬੇ ਚ ਰਾਜ ਹੈ, ਜਿਹਨੇ ਲੰਮਾ ਸਮਾਂ ਦੇਸ਼ ਔਰ ਸੂਬਿਆਂ ਚ ਰਾਜ ਕੀਤਾ, 2027 ਚ ਫੇਰ ਰਾਜ ਕਰਨ ਦੀ ਇੱਛਾ, ਉਹਨਾਂ ਸਾਰਿਆਂ ਦੀ ਬੋਲੀ ਗੁੰਡਿਆਂ ਵਾਲੀ ਇੱਕੋ ਸਾਰ ਹੈ। ਸਹੀ ਹੈ। ਫਿਰ ਇਹ ਪੰਜਾਬ ਨੂੰ ਠੀਕ ਕਿਵੇਂ ਕਰਨਗੇ ਜੀ? ਇਹਦਾ ਮਤਲਬ ਤੁਹਾਡੇ ਕੋਲ ਪੰਜਾਬ ਦੇ ਮਸਲਿਆਂ ਦੇ ਹੱਲ ਦੀ ਕੋਈ ਯੋਜਨਾ ਨਹੀਂ, ਤੁਹਾਡੇ ਕੋਲ ਪੰਜਾਬ ਦੇ ਮਸਲਿਆਂ ਦੀ ਚੁਣੌਤੀਆਂ ਨਾਲ ਨਜਿੱਠਣ ਲਈ ਕੋਈ ਪਲਾਨ ਨਹੀਂ, ਤੁਸੀਂ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੇ ਲਾਇਕ ਨਹੀਂ, ਤੇ ਤੁਸੀਂ ਮਕਾਉਣਾ ਹੀ ਚਾਹੁੰਦੇ। ਸਹੀ ਹੈ। ਤੇ ਤਾਂ ਪੰਜਾਬ ਘੁੱਗਿਆ ਪਹਿਲਾਂ ਪੰਜਾਬ ਨੇ ਇਹੀ ਪੁਲਿਸ ਰਾਜ ਦਾ। ਸਹੀ ਹੈ, ਬਿਲਕੁਲ। ਤੋ ਇਸ ਲਈ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਸਿਆਸਤਦਾਨ ਨਾ ਹੋ ਕੇ ਗੁੰਡੇ ਹੋਣ। ਜੀ, ਸਹੀ ਹੈ। ਇਹ ਭਾਸ਼ਾ ਗੁੰਡਿਆਂ ਦੀ ਹੁੰਦੀ ਹੈ, ਚੋਰ ਚੱਕਿਆਂ ਦੀ ਹੁੰਦੀ ਹੈ, ਲੜਿਆਂ ਦੀ ਹੁੰਦੀ ਹੈ। ਇਹ ਇਸ ਪੰਜਾਬ ਦੇ ਸਮਾਜ ਦੇ ਨੁਮਾਇੰਦਿਆਂ ਦੀ ਹੋਊਗੀ। ਸਹੀ ਗੱਲ, ਬਿਲਕੁਲ। ਬਿਲਕੁਲ ਜੀ। ਦੇਖੋ, ਜੇ ਇਹ ਗੁੰਡੇ ਪੈਦਾ ਹੋਏ ਨੇ, ਜੇ ਅੱਜ ਕੱਲ ਫਰੋਤੀਆਂ ਦੀਆਂ ਕਾਲਾਂ ਕਰ ਰਹੇ ਨੇ, ਤਾਂ ਰਾਜ ਕਿਹਦਾ, ਲਾਪਰਵਾਹੀ ਕਿਹਦੀ ਹੈ? ਤੁਸੀਂ ਆਪਦੀਆਂ ਨਕਾਮੀਆਂ ਨੂੰ, ਲਾਪਰਵਾਹੀਆਂ ਨੂੰ, ਆਪਦੀਆਂ ਜਿਹੜੀਆਂ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਫੇਲੀਅਰ ਹੈ, ਉਹਨਾਂ ਨੂੰ ਹਿੰਸਾ ਦੇ ਨਾਲ ਲੁਕਾਉਣਾ ਚਾਹੁੰਦੇ ਹੋ, ਉਹਨਾਂ ਨੂੰ ਇਸ ਤਰੀਕੇ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਰੇੜੀ ਫੜੀ ਛੋਟੇ ਦੁਕਾਨਦਾਰ ਤੋਂ ਲੈ ਕੇ ਬੜੇ ਕਾਰੋਬਾਰੀ ਤੱਕ ਫਰੋਤੀਆਂ ਦਿੰਦੇ ਆ ਵਿਚਾਰੇ। ਸਹੀ ਗੱਲ, ਬਿਲਕੁਲ। ਤੇ ਉਹ ਫਰੋਤੀਆਂ ਕਿਹਦੀ ਸ਼ਹਿ ਤੇ ਜਾਂਦੀਆਂ? ਸਵਾਲ ਇਹ ਹੈ ਕਿ ਕਾਨੂੰਨੀ ਤਰੀਕੇ ਤੇ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਪਾਉਂਦੇ? ਸਹੀ। ਕਾਨੂੰਨੀ ਤਰੀਕੇ ਨਾਲ ਸਜ਼ਾਵਾਂ ਕਿਉਂ ਨਹੀਂ ਦਵਾ ਪਾਉਂਦੇ? ਤੁਸੀਂ ਉਹਨਾਂ ਨੂੰ ਰੁਜ਼ਗਾਰ ਵਾਲੇ ਰਾਹ ਤੇ ਕਿਉਂ ਨਹੀਂ ਲਿਆ ਪਾਉਂਦੇ? ਜੀ ਜੀ। ਇਹਦਾ ਮਤਲਬ ਤੁਹਾਡੀ ਸਿੱਖਿਆ 'ਚ, ਤੁਹਾਡੀ ਨੀਤੀ 'ਚ ਕਿਤੇ ਕਮੀ ਹੈ। ਸਹੀ ਹੈ। ਜਿਹੜਾ ਤਰੀਕਾਕਾਰ ਤੁਸੀਂ ਅਪਣਾਉਣਾ ਚਾਹੁੰਦੇ ਹੋ, ਤੁਸੀਂ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੇ ਹੋ। ਇਹ ਤਾਂ ਜੀ, ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਸ਼ਾਮਲਾਟ ਖਾਤਰ ਕਹਿੰਦੇ ਮਾਨ ਸਰਕਾਰ ਦਲਾਲ ਹੀ ਬਣ ਗਈ ਜੀ। ਰਵੀਨ ਜੀ, ਇਹ ਕੋਈ ਨਵੀਂ ਗੱਲ ਹੈ? ਮਤਲਬ ਆਪਾਂ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਇਸ ਪਹਿਲੂ ਤੇ ਗੱਲ ਕਰ ਰਹੇ ਹਾਂ ਕਿ ਸਰਕਾਰ ਜ਼ਮੀਨਾਂ ਵਾਲੇ ਪਾਸੇ ਨੂੰ ਭੱਜਦੀ ਆ। ਮਤਲਬ ਕੀ ਸੱਚਮੁੱਚ ਖਜ਼ਾਨੇ ਦਾ ਫਿਕਰ ਹੈ ਜੀ, ਜਾਂ ਖੀਸਿਆਂ ਦਾ ਫਿਕਰ ਹੈ, ਜਾਂ ਇਹ ਹੈ ਕਿ ਭੱਜ ਜਾਣਾ, ਹੁਣ ਮੁੱਕ ਜਾਣਾ, ਆਪਣਾ ਸਾਰਾ ਕੁਝ ਰਾਜ ਭਾਗ ਸਮੇਟ ਕੇ ਲੰਘ ਜੀਏ ਜੋ ਲੰਘ ਹੁੰਦਾ। ਪਰ ਕਿਤੇ ਨਾ ਕਿਤੇ ਅਗਲੀਆਂ ਚੋਣਾਂ 'ਚ ਇਹਨਾਂ ਨੂੰ ਦਿਖਦਾ ਕਿ ਬੀਬੀਆਂ ਵਾਲੀ ਵੋਟਾਂ ਪੱਕੀਆਂ ਕਰ ਲਈ, ਉਹਦੇ ਲਈ ਕੁਝ ਪੈਸੇ ਖਜ਼ਾਨੇ 'ਚ ਲਿਆਓ ਤੇ 1000 ਰੁਪਇਆ ਦੇ ਦਿਓ। ਉਹ ਲਿਆਉਣਾ ਪੰਜਾਬ ਨੂੰ ਲੁੱਟ ਗਈ ਆ ਪੈਸਾ। ਸਹੀ ਗੱਲ ਹੈ, ਬਿਲਕੁਲ। ਪੰਜਾਬ ਦੀਆਂ ਜ਼ਮੀਨਾਂ ਜਾਇਦਾਦਾਂ ਖੋ ਗਈ ਆ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਮੰਡੀ ਵਾਲੀ ਮਸਲੇ ਤੇ ਗੱਲ ਵਿਸਤਾਰਤ ਕਰ ਚੁੱਕੇ ਹਾਂ ਕਿ ਕਿਵੇਂ ਖੇਤੀ ਵਾਲੀ ਮੰਡੀ, ਜਿਹੜੀ ਕਿਸਾਨ ਮੰਡੀ, ਸਬਜ਼ੀ ਮੰਡੀ ਸੀ ਮੋਹਾਲੀ ਵਾਲੀ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਦੀ ਗੱਲ ਕਰ ਚੁੱਕੇ ਹਾਂ, ਕਿਵੇਂ ਉਹਦੇ ਤੇ ਆਖਾ। ਆਪਾਂ ਇਸੇ ਪ੍ਰੋਗਰਾਮ 'ਚ ਲੈਂਡ ਪੂਲਿੰਗ ਦੇ ਹਵਾਲੇ ਨਾਲ ਵਿਸਤਾਰਤ ਗੱਲਾਂ ਕਰਦੇ ਆਏ ਹਾਂ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਪਾਵਰਕੌਮ ਦੀਆਂ ਜ਼ਮੀਨਾਂ, ਪਟਿਆਲੇ ਬੱਸ ਸਟੈਂਡ ਵਾਲੀਆਂ ਜ਼ਮੀਨਾਂ, ਉਹਨਾਂ ਨੂੰ ਕਿਵੇਂ ਪਏ ਨੇ, ਕਿਵੇਂ ਉਹਦੇ ਚੱਕਰ 'ਚ ਅਧਿਕਾਰੀਆਂ ਦੇ ਉੱਤੇ ਕਾਰਵਾਈਆਂ ਤੱਕ ਕਰ ਰਹੇ ਨੇ, ਉਹ ਸਾਰਾ ਕੁਝ ਆਪਾਂ ਵਿਸਤਾਰਤ ਗੱਲ ਕਰ ਚੁੱਕੇ ਹਾਂ। ਆਪਾਂ ਗੈਸਟ ਹਾਊਸ, ਰੈਸਟ ਹਾਊਸ ਵਾਲੇ ਮਸਲਿਆਂ ਤੇ ਗੱਲ ਕਰ ਚੁੱਕੇ ਹਾਂ। ਆਪਾਂ ਇਹ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਪਿੰਡਾਂ ਦੀ ਕਿਸੇ ਪ੍ਰੋਜੈਕਟਾਂ 'ਚ ਜ਼ਮੀਨ ਆਈ ਸੀ, ਉਹਨਾਂ 'ਚੋਂ ਵੀ ਕਹਿੰਦੇ ਜੀ 5-5% ਦੇ ਦਿਓ, ਕਹਿੰਦੇ ਸਾਡੀ ਕਮਾਈ ਥੋੜਾ ਹੋਏ। ਪਰ ਦਰਸ਼ਕਾਂ ਸਰੋਤਿਆਂ ਤੇ ਤੁਹਾਨੂੰ ਯਾਦ ਹੋਣਾ, ਆਪਾਂ ਇਹ ਵੀ ਕੀਤਾ ਸੀ ਕਿ ਕੁਝ ਪਿੰਡਾਂ ਤੋਂ ਇਹਨਾਂ ਨੇ 50% ਹਿੱਸਾ ਮੰਗਿਆ। ਹਾਂਜੀ ਹਾਂਜੀ। ਹੁਣ ਉਹ ਰਾਜ ਖੁੱਲਿਆ 50% ਵਾਲਾ ਇੱਕ ਤਰ੍ਹਾਂ ਨਾਲ। ਪ੍ਰਵੀਨ ਜੀ, ਪਿੰਡਾਂ ਦੀ ਸ਼ਾਮਲਾਟ ਜ਼ਮੀਨ ਹੈ, ਉਹ ਜ਼ਮੀਨ ਕਲੋਨੀ ਵਾਲਿਆਂ ਨੇ ਦੱਬੀ ਹੋਈ ਹੈ। ਠੀਕ ਹੈ ਜੀ। ਮਤਲਬ ਮੰਨ ਲਓ ਪਿੰਡ ਦੀ ਜ਼ਮੀਨ ਪ੍ਰਾਈਵੇਟ ਬੰਦਿਆਂ ਦੀ, ਤੁਹਾਡੀ ਸਾਡੀ, ਕਿਸੇ ਦੀ 1 ਏਕੜ, ਕਿਸੇ ਦੀ 5 ਏਕੜ, ਕਿਸੇ ਦੀ 10 ਏਕੜ ਕਲੋਨੀ ਵਾਲਿਆਂ ਨੇ ਖਰੀਦ ਲਈ। ਜਦੋਂ ਖਰੀਦੀ ਤਾਂ ਉਹਦੇ ਵਿੱਚ ਖਾਲੇ ਵੀ ਆਏ, ਉਹਦੇ ਵਿੱਚ ਪਹੇ ਵੀ ਆਏ, ਤੇ ਉਹਦੇ ਵਿੱਚ ਕੁਝ ਪਿੰਡਾਂ ਦੀ ਸ਼ਾਮਲਾਟ ਵੈਸੇ ਸਾਂਝੀ ਜ਼ਮੀਨਾਂ ਵੀ ਆ ਗਈਆਂ। ਉੱਥੇ ਐਂ ਕਬਜ਼ਾ ਕਰਕੇ ਲੈ ਗਏ। ਸਰਕਾਰ ਦਾ ਦਬਦਬਾ ਹੁੰਦਾ ਹੈ, ਸਰਕਾਰ ਨਾਲ ਸਾਠ-ਗਾਂਠ ਹੁੰਦੀ ਹੈ, ਉਹ ਉਧਰ MLA ਦੀ ਜੇਬ ਗਰਮ ਕੀਤੀ ਹੁੰਦੀ ਹੈ ਨਾ, ਅਫਸਰ ਅਧਿਕਾਰੀ ਨੂੰ ਦਿੱਤਾ ਹੁੰਦਾ ਹੈ, ਤੇ ਉਹ ਸਾਰਾ ਚੱਲਦਾ, ਉਹ ਕਰਕੇ ਲੈ ਗਏ। ਹੁਣ ਮੌਜੂਦਾ ਪੰਜਾਬ ਸਰਕਾਰ ਪੰਜਾਬ ਦੇ ਪਿੰਡਾਂ ਦੀ ਹਤੈਸ਼ੀ ਬਣ ਕੇ ਆਈ ਹੈ। ਠੀਕ ਹੈ, ਅਸੀਂ ਉਹ ਪੁੱਤ ਹਾਂ ਸੱਚੇ ਤੁਹਾਡੇ। ਇਹ ਕਹਿੰਦੇ ਵੀ ਪਿੰਡ ਵਾਲਿਆਂ ਨੂੰ ਜਾ ਕੇ, ਖਾਸ ਕਰ ਮੋਹਾਲੀ ਖੇਤਰ ਦੇ ਆਲੇ ਦੁਆਲੇ 141-42 ਪ੍ਰਾਈਵੇਟ ਕਲੋਨੀਆਂ ਨੇ ਜਿਨ੍ਹਾਂ ਨੇ ਏਦਾਂ ਸ਼ਾਮਲਾਟ, ਜਿਨ੍ਹਾਂ ਦੇ ਕਬਜ਼ੇ 'ਚ। ਠੀਕ ਹੈ ਜੀ। ਪਿੰਡ ਵਾਲਿਆਂ ਨੂੰ ਕਹਿੰਦੇ ਵੀ ਤੁਹਾਡੀ ਜ਼ਮੀਨ ਦੱਬੀ ਆ ਕਲੋਨੀ ਵਾਲਿਆਂ ਨੇ, ਆਪਾਂ ਛੁਡਾ ਕੇ ਦਿੰਦੇ ਆ ਜੀ। ਚੰਗਾ ਲੱਗ ਰਹੀ ਹੈ ਗੱਲ ਸੁਣ ਕੇ ਤਾਂ।
ਇਹ ਸਰਕਾਰ ਦਾ ਚੰਗਾ ਕਦਮ ਹੈ। ਉਹ ਕਹਿੰਦੇ ਠੀਕ ਹੈ ਜੀ। ਫਿਰ ਉਹਨਾਂ ਨੂੰ ਕਹਿੰਦੇ ਵੀ ਦੇਖ, ਜ਼ਮੀਨ ਤਾਂ ਛੁਡਾ ਲਈਏ, ਪਰ ਹੁਣ ਆਪਣੇ ਕੰਮ ਕੀ ਆਊਗੀ? ਉੱਥੇ ਤਾਂ ਕਿਤੇ ਕਲੱਬ ਹਾਊਸ ਬਣਿਆ, ਕਿਤੇ ਸਵਿਮਿੰਗ ਪੂਲ ਬਣਿਆ, ਕਿਤੇ ਫਲੈਟ ਬਣ ਗਏ ਕਈ ਮੰਜ਼ਲੇ, ਕਿਤੇ ਪਾਰਕ ਕੱਟ ਹੋ ਗਿਆ, ਕਿਤੇ ਕੋਠੀਆਂ ਬਣ ਗਈਆਂ। ਜ਼ਮੀਨ ਤਾਂ ਉਸ ਆਪਾਂ ਤਾਂ ਪੈਸੇ ਲੈ ਲਈਆਂ ਉਹਨਾਂ ਤੋਂ। ਉਹ ਕਹਿੰਦੇ ਠੀਕ ਹੈ ਜੀ। ਸਰਕਾਰ ਪਹੁੰਚ ਗਈ ਕਲੋਨੀ ਵਾਲਿਆਂ ਕੋਲ। ਮੈਂ ਅਧਿਕਾਰਤ ਤਰੀਕੇ ਨਾਲ ਹੋਏ ਕਾਰਵਾਈਆਂ ਦੀ ਗੱਲ ਕਰ ਰਿਹਾ, ਇਹ ਕੋਈ ਮੂੰਹ ਜ਼ਬਾਨੀ ਗੱਲਾਂ ਵਾਲਾ ਪਹਿਲੂ ਨਹੀਂਗਾ। ਕਲੋਨੀ ਵਾਲਿਆਂ ਨੂੰ ਜਾ ਕੇ ਕਹਿੰਦੀ ਆ ਸਰਕਾਰ ਕਿ ਦੇਖੋ ਵੀ ਜ਼ਮੀਨ ਤਾਂ ਇਹ ਬੋਲਦੀ ਆ ਪੰਚਾਇਤਾਂ ਦੀ ਜੀ। ਹੁਣ ਕੱਲ ਨੂੰ ਬਲਡੋਜ਼ਰ ਚੱਲੇ, ਕੁਛ ਹੋਵੇ, ਉਹ ਠੀਕ ਨਹੀਂ। ਠੀਕ ਹੈ। ਤੁਸੀਂ ਐਂ ਕਰੋ, ਜਦੋਂ ਇਹ ਜ਼ਮੀਨਾਂ ਖਰੀਦੀਆਂ ਸੀ ਉਸ ਸਮੇਂ ਦੇ ਰੇਟ ਦੇ ਹਿਸਾਬ ਨਾਲ ਜ਼ਮੀਨਾਂ ਦਾ ਮੁੱਲ ਪਿੰਡਾਂ ਨੂੰ ਦੇ ਦਿਓ। ਉਹ ਅੱਛਾ, ਮਤਲਬ ਜੋ ਜ਼ਮੀਨ ਦਾ ਰੇਟ ਅੱਜ ਤੋਂ 10 ਸਾਲ ਪਹਿਲਾਂ ਸੀ, ਅੱਜ ਕਿੱਥੇ ਹੈ ਜੀ ਉਹ? ਸਹੀ ਹੈ। ਜੋ 5 ਸਾਲ ਪਹਿਲਾਂ ਸੀ, ਉਹ ਅੱਜ ਕਿੱਥੇ ਹੈ? ਹੁਣ ਇੱਥੇ ਇਹ ਲੱਗ ਰਿਹਾ ਕਿ ਤੁਸੀਂ ਕਲੋਨੀ ਵਾਲਿਆਂ ਨੂੰ ਰਾਹਤ ਦੇ ਰਹੇ ਹੋ ਕਿ ਥੋੜੀ ਸੈਟਲਮੈਂਟ ਵੀ ਕਰਾ ਰਹੇ ਆ, ਤੁਹਾਡਾ ਵਿਵਾਦ ਵੀ ਖਤਮ ਕਰ ਰਹੇ ਆ, ਤੇ ਤੁਸੀਂ ਉਸ ਸਮੇਂ ਦੇ ਪੈਸੇ ਦੇ ਦਿਓ। ਪਰ ਕਿਤੇ ਚ ਰਜਿਸਟਰੀ ਵਾਲਾ ਫਾਰਮੂਲਾ ਤਾਂ ਨਹੀਂ ਵਰਤ ਰਹੀ ਪੰਜਾਬ ਸਰਕਾਰ। ਸਹੀ ਹੈ, ਬਿਲਕੁਲ, ਕਿ ਕਾਗਜ਼ੀ ਅਧਿਕਾਰਕ ਤੌਰ ਤੇ ਖਾਤੇ ਜਿਹੜਾ ਜਾਣਾ ਹੈ ਪੰਚਾਇਤਾਂ ਦੀ, ਉਹ ਇੰਨਾ ਪਾ ਦਿਓ, ਪਰ ਬਾਕੀ ਕੋਈ ਸਾਨੂੰ ਚੋਣ ਫੰਡ ਦੇ ਦਿਓ, ਕੋਈ ਹਾਈ ਕਮਾਨ ਵਾਲਾ, ਹਾਈ ਸੁਪਰੀਮੋ ਵਾਲਾ ਫੰਡ ਦੇ ਦਿਓ। ਸਹੀ ਹੈ, ਬਿਲਕੁਲ, ਹੈ ਨਾ। ਕੋਈ ਰੰਗਲਾ ਪੰਜਾਬ, ਕੋਈ ਰੰਗਲਾ ਦਿੱਲੀ, ਕੋਈ ਰੰਗਲਾ ਕੇਜੀ, ਕੋਈ ਰੰਗਲਾ ਸਿਸੋਦੀਆ, ਕੋਈ ਫੰਡ ਦੇ ਦਿਓ। ਸਹੀ ਹੈ। ਕੀ ਰੰਗਲਾ ਕਰਨਾ? ਕੀ ਉਹ ਵੀ ਇੱਕ ਪਹਿਲੂ ਹੈਗਾ? ਆਪਾਂ ਮੰਨ ਲਈਏ ਕਿ ਉਹ ਪਹਿਲੂ ਨਹੀਂ ਹੈਗਾ। ਆਪਾਂ ਕਹਿੰਦੇ ਆ ਕਿ ਨਹੀਂ, ਸਰਕਾਰ ਸਿਰਫ ਉਹਨਾਂ ਨੂੰ ਇੰਨੀ ਛੂਟ ਦੇ ਰਹੀ ਹੈ ਕਿ ਤੁਸੀਂ ਘੱਟ ਪੈਸੇ ਦੇ ਜਾਓ ਤੇ ਤੁਹਾਡੀ ਕਲੋਨੀ ਹੋ ਜੂਗੀ, ਪਿੰਡ ਵਾਲਿਆਂ ਨੂੰ ਪੈਸਾ ਮਿਲ ਜੂਗਾ। ਚਲੋ ਜੀ, ਆਪਾਂ ਇਹ ਵੀ ਮੰਨ ਲਿਆ ਕਿ ਤੁਸੀਂ ਘਾਟੇ ਦੇ ਸੌਦੇ ਦੇ ਵਿੱਚ ਮਸਲਾ ਹੱਲ ਕਰ ਰਹੇ ਹੋ। ਜੀ ਜੀ। ਪਰ ਗੱਲ ਇੱਥੇ ਹੀ ਨਹੀਂ ਮੁੱਕੀ ਪ੍ਰਵੀਨ ਜੀ। ਪਿੰਡ ਵਾਲਿਆਂ ਨੂੰ ਕਹਿੰਦੇ ਤੁਹਾਡੀ ਜ਼ਮੀਨ ਤੁਹਾਡੇ ਤੋਂ ਛੁਡਾ ਨਹੀਂ ਹੋਣੀ ਸੀ, ਅਸੀਂ ਛੁਡਾ ਕੇ ਦੇ ਰਹੇ ਹਾਂ, ਜਿੰਨਾ ਪੈਸਾ ਮਿਲੂ ਉਹਦਾ 50% ਸਾਡਾ। ਅੱਛਾ, ਆਹ ਸੌਦਾ ਕਰ ਰਹੇ ਨੇ ਜੀ। ਮਤਲਬ ਸਰਕਾਰ ਕਮਿਸ਼ਨ ਏਜੰਟ ਹੈ, ਸਹੀ ਗੱਲ, ਸਰਕਾਰ ਦਲਾਲ ਹੈ। ਬਈ ਸਰਕਾਰ ਪੰਜਾਬ ਦੀ, ਪਿੰਡਾਂ ਦੀ, ਸ਼ਹਿਰਾਂ ਦੀ, ਕਸਬਿਆਂ ਦੀ ਰਾਖੀ ਲਈ ਉਹਦਾ ਚੁਣੀ ਹੈ। ਸਹੀ ਗੱਲ। ਤੇ ਜੇ ਸਰਕਾਰ ਨੇ ਵੀ ਹੱਕ ਹਕੂਕ ਦੇ ਫੈਸਲਿਆਂ ਦੀ ਬਜਾਏ ਕਮਿਸ਼ਨ ਦੇ ਕੰਮ ਕਰਨਾ ਹੈ, ਫਿਰ ਅਸੀਂ ਏਜੰਟ ਰੱਖ ਲੈਂਦੇ ਹਾਂ। ਸਹੀ ਗੱਲ। ਫਿਰ ਅਸੀਂ ਭਰਤੀ ਉਹ ਕਮਿਸ਼ਨ ਦੇ ਬੰਦੇ ਕਰ ਲੈਂਦੇ ਹਾਂ, ਸ਼ਾਇਦ ਉਹ 10% ਤੇ ਕੰਮ ਕਰਦੇ ਕਰਨ। ਸਹੀ ਹੈ ਜੀ। ਤੇ ਉਹਨਾਂ ਨੂੰ ਕਹਿ ਸੁਣ ਵੀ ਸਕਾਂਗੇ, ਤੁਹਾਨੂੰ ਤਾਂ ਤੁਸੀਂ ਮਾਲਕ ਵੀ ਹੋ ਸਾਡੇ, ਤੇ ਸਾਡੇ ਕਮਿਸ਼ਨ ਵੀ ਖਾਓਗੇ। ਦੋਨੇ ਗੱਲਾਂ ਨਹੀਂ ਚੱਲਦੀਆਂ। ਸਹੀ ਆ। ਇਹੀ ਕਹਿੰਦੇ ਸੀ ਇਹਨਾਂ ਦੇ ਆਕਾ ਕਿ ਮੈਨੂੰ ਪ੍ਰੋਫਿਟ ਦੀ ਗੇਮ ਕਰਨੀ ਆਉਂਦੀ ਆ। ਕਰ ਰਹੇ ਨੇ ਫਿਰ ਅਗਲੇ। ਸਹੀ ਹੈ। ਇਹ ਪ੍ਰੋਫਿਟ ਵਾਲੀ ਗੇਮ ਹੈ ਉਹਨਾਂ ਦੀ। ਤੇ ਪਰ ਪ੍ਰੋਫਿਟ ਵਾਲੀ ਗੇਮ ਪੰਜਾਬ ਲਈ ਨਹੀਂ, ਪੰਜਾਬ ਵਾਸੀਆਂ ਲਈ ਨਹੀਂ, ਇਹ ਨਿੱਜ ਲਈ ਜਾਂ ਪਾਰਟੀ ਲਈ ਹੈ। ਸਹੀ ਹੈ, ਬਿਲਕੁਲ ਬਿਲਕੁਲ। ਸੋ ਇਸ ਲਈ ਇਹ ਬੜਾ ਧੋਖਾ ਹੈ। ਤੇ ਜੇ ਇਹਦੇ ਤੇ ਪਿੰਡ ਨਾ ਜਾਗੇ ਤਾਂ ਇਹ ਸਾਰੇ ਪਿੰਡਾਂ ਦੀ, ਮੈਂ ਬਾਰ-ਬਾਰ ਗੱਲ ਕਰਦਾ ਆਇਆ ਕਿ ਜੇ ਰਾਹ ਖੁੱਲ ਗਿਆ ਤਾਂ ਸਾਰੀਆਂ ਪਿੰਡਾਂ ਦੀ ਸ਼ਾਮਲਾਟ ਵੀ ਜਾਊਗੀ ਤੇ ਪਿੰਡਾਂ ਦੀ ਆਮਦਨ ਵੀ ਜਾਊਗੀ। ਪਹਿਲਾਂ 20% ਲੈਂਦੀਆਂ ਸੀ ਪਿਛਲੀਆਂ ਸਰਕਾਰਾਂ, ਉਹ ਵੀ ਗਲਤ ਸੀ ਕਿ ਪਿੰਡਾਂ ਦੀ ਆਮਦਨ ਚੋਂ 20% ਜੀ ਪੰਚਾਇਤ ਵਿਭਾਗ ਨੂੰ ਚਲਾਉਣ ਲਈ, ਹੁਣ 30-32% ਤੱਕ ਚਲੇ ਗਏ। ਸਹੀ ਹੈ, ਬਿਲਕੁਲ ਜੀ। ਤੇ ਤੁਸੀਂ ਤਾਂ ਪਿੰਡ ਖਾਣ ਤੇ ਆ ਗਏ, ਇਹ ਬਹੁਤ ਵੱਡਾ ਸਵਾਲ ਹੈ। ਬਿਲਕੁਲ ਜੀ। ਇੱਕ ਪਾਸੇ ਖੜ ਜਾਣ, ਜਾਂ ਤਾਂ ਮਾਲਕ ਬਣ ਜਾਣ ਜਾਂ ਕਮਿਸ਼ਨ ਤੇ ਕੰਮ ਕਰ ਲੈਣ। ਫਿਰ ਜੇ ਕਮਿਸ਼ਨ ਤੇ ਕੰਮ ਕਰਨਾ, ਫਿਰ ਮਾਲਕੀਅਤ ਨਹੀਂ ਮਿਲਦੀ, ਫਿਰ ਤਾਂ ਮੁਲਾਜ਼ਮਾਂ ਵਾਂਗੂ ਕੰਮ ਕਰਨਾ ਪਊਗਾ। ਅਗਲੀ ਗੱਲ ਕਰੀਏ ਉਸ ਮਸਲੇ ਦੀ, ਜਿਸ ਮਸਲੇ ਬਾਰੇ ਜਦੋਂ ਆਪਾਂ ਗੱਲ ਕਰਦੇ ਸੀ ਤਾਂ ਤੁਸੀਂ ਪਹਿਲਾਂ ਹੀ ਇਸ ਗੱਲ ਦਾ ਇਸ਼ਾਰਾ ਕੀਤਾ ਸੀਗਾ ਕਿ ਇਹ ਮਸਲੇ ਨੇ ਇੱਧਰ ਨੂੰ ਤੁਰ ਪੈਣਾ। ਮੁਹੰਮਦ ਮੁਸਤਫਾ, ਉਹਦੇ ਪਰਿਵਾਰ ਉੱਤੇ CBI ਨੇ FIR ਕੱਟਤੀ ਹੈ ਜੀ। ਪ੍ਰਵੀਨ ਜੀ, ਮੁਹੰਮਦ ਮੁਸਤਫਾ ਜਿੱਥੇ ਪੁਲਿਸ ਤੰਤਰ ਜੰਤਰ ਦਾ ਇੱਕ ਹੈ ਨਾ ਟੂਲ ਹੈ ਵੱਡਾ, ਉੱਥੇ ਰਾਜਨੀਤਿਕ ਪਹੁੰਚ ਅਪਰੋਚ ਵਾਲਾ ਵੀ ਪਰਿਵਾਰ ਹੈ। ਮਤਲਬ ਪੰਜਾਬ ਦਾ DGP ਰਿਹਾ, ਹਰਿਆਣੇ ਚ ਰਹਿ ਰਿਹਾ, ਪੰਚਕੂਲੇ, ਸੰਬੰਧ ਯੂਪੀ ਨਾਲ ਹੈ ਜੀ, ਹੈ ਨਾ। ਇਹਦੇ ਵੀ ਬਹੁਤ ਮਾਇਨੇ ਨੇ ਹਰ ਚੀਜ਼ ਦੇ। ਸਹੀ ਹੈ। ਤੇ ਇਸ ਲਈ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਰਜੀਆ ਸੁਲਤਾਨਾ ਕਾਂਗਰਸ ਪਾਰਟੀ ਵੱਲੋਂ MLA ਬਣਦੀ ਰਹੀ, ਮੰਤਰੀ ਬਣਦੀ ਰਹੀ, ਨੂੰ ਉਹਨਾਂ ਦੀ ਵਕਫ ਬੋਰਡ ਦੀ ਚੇਅਰਪਰਸਨ ਰਹੀ, ਪੂਰਾ ਰਸੂਖਦਾਰ ਪਰਿਵਾਰ। ਤੇ ਤੁਸੀਂ ਕਹਿੰਦੇ ਹੋ ਜੀ ਸਾਡੇ ਮੁੰਡੇ ਨੂੰ ਉਸੇ ਕੰਮ ਨੇ ਨਿਗਲ ਲਿਆ ਜਿਹਨੂੰ ਪੰਜਾਬ ਜਿਹੜਾ ਨਿਕਲ ਰਹੇ ਨੇ, ਮਤਲਬ ਪੰਜਾਬ ਦੀ ਜਵਾਨੀ ਨੂੰ ਜਿਹੜਾ ਮਸਲਾ ਨਿਕਲ ਰਿਹਾ ਚਿੱਟੇ ਦਾ। ਤੇ ਬਈ ਪੁਲਿਸ ਦੇ ਵੀ ਮਾਲਕ ਤੁਸੀਂ, ਸਿਆਸੀ ਪਹੁੰਚ ਵੀ ਤੁਹਾਡੀ, ਤੇ ਜੇ ਤੁਹਾਡੇ ਘਰ ਤੱਕ ਨਹੀਂ ਚਿੱਟਾ ਆਉਣੋਂ ਰੁਕਿਆ
ਤੇ ਤੁਹਾਡੀ ਜ਼ਿੰਮੇਵਾਰੀ ਤਾਂ ਪੰਜਾਬ 'ਚ ਰੋਕਣ ਦੀ ਸੀ। ਸਹੀ ਹੈ। ਅਸਲ 'ਚ ਤੁਸੀਂ ਪੰਜਾਬ 'ਚ ਰੋਕਣ ਦੀ ਬਜਾਏ ਕਮਾਈ ਨੂੰ ਭੱਜਦੇ ਰਹੇ ਤੇ ਆਪਣੇ ਘਰੇ ਦੇਖਿਆ ਹੀ ਨਹੀਂਗਾ। ਇਸ ਲਈ ਫਿਰ ਤੁਹਾਡੀ ਜ਼ਿੰਮੇਵਾਰੀ ਤਾਂ ਹੋਰ ਵੱਡੀ ਆ। ਮੈਨੂੰ ਲੱਗਦਾ ਇਹਨਾਂ ਦੇ ਉੱਤੇ ਚਾਹੇ ਸਿੱਟ ਨੇ ਕਾਰਵਾਈ ਕੀਤੀ, ਚਾਹੇ ਪੁਲਿਸ ਨੇ ਪਹਿਲਾਂ ਕਾਰਵਾਈ ਕੱਢੀ, ਚਾਹੇ ਹੁਣ CBI ਕਰ ਰਹੀ ਆ। ਮੈਂ ਤਾਂ ਕਹਿੰਦਾ ਅਜਿਹਿਆਂ ਦੇ ਉੱਤੇ ਸਮੁੱਚੇ ਆਪਣੀ ਡਿਊਟੀਆਂ ਦੇ ਦੌਰਾਨ ਕੋਤਾਹੀ ਦੇ ਕੇਸ ਚੱਲਣੇ ਚਾਹੀਦੇ ਨੇ। ਸਹੀ ਗੱਲ ਹੈ, ਬਿਲਕੁਲ। ਕਾਰਵਾਈ ਤਾਂ ਉਹ ਹੋਣੀ ਚਾਹੀਦੀ ਹੈ ਸਾਰਿਆਂ ਤੇ। ਤੇ ਹੁਣ CBI ਨੇ ਕੰਮ ਸੰਭਾਲ ਲਿਆ ਜੀ ਇਸ ਮਸਲੇ ਦਾ, ਕਿਉਂਕਿ ਵੈਸੇ ਸਿੱਟ ਨੇ ਜਾਂਚ ਖਾਸੀ ਤੋੜ ਲਈ ਸੀਗਾ। ਸਿੱਟ ਪਟਿਆਲੇ ਦਾ ਜਿਹੜਾ ਨਸ਼ਾ ਛਡਾਊ ਸੈਂਟਰ ਹੈ ਉੱਥੋਂ ਡਾਟਾ ਡੂਟਾ ਇਕੱਠਾ ਕਰ ਲਿਆ ਸੀ, ਇਹਨਾਂ ਦੇ ਸਿਕਿਉਰਿਟੀ ਗਾਰਡਾਂ ਤੋਂ, ਇਹਨਾਂ ਦੇ ਚੌਕੀਦਾਰਾਂ ਤੋਂ, ਨੌਕਰਾਂ ਤੋਂ, ਘਰੇ ਆਉਣ ਜਾਣ ਵਾਲਿਆਂ ਤੋਂ, ਇਹਨਾਂ ਦੇ ਪਰਿਵਾਰਕ ਜੀਆਂ ਤੋਂ, ਉਹ ਮੁੰਡੇ ਦੀ ਵੀਡੀਓ, ਮੁੰਡੇ ਦੀਆਂ ਪੋਸਟਾਂ, ਮੁੰਡੇ ਦਾ ਪੁਰਾਣਾ ਰਿਕਾਰਡ, ਕਾਫੀ ਕੁਝ ਦੱਸ ਰਿਹਾ ਸੀ। ਤੇ ਪਰ ਵਿੱਚੇ ਫਿਰ ਇੱਕ ਸ਼ਿਕਾਇਤਕਰਤਾ ਸ਼ਾਮਲ ਹੋ ਗਿਆ, ਉਹਦੇ ਹਵਾਲੇ ਨਾਲ ਗੱਲ ਅਗਾਂਹ ਤੁਰ ਪਈ ਤੇ ਆਖਰ ਜੀ CBI ਦੀ ਮੰਗ ਤੁਰ ਪਈ ਤੇ ਕੇਂਦਰ ਨੇ CBI ਨੂੰ ਜਾਂਚ ਦੀ ਮਨਜ਼ੂਰੀ ਦਿੱਤੀ। ਠੀਕ ਹੈ ਜੀ। ਮਨਜ਼ੂਰੀ ਮਿਲਦਿਆਂ ਹੀ CBI ਨੇ FIR ਕਰਤੀ। ਠੀਕ ਹੈ। ਮੁਹੰਮਦ ਮੁਸਤਫਾ ਤੇ ਉਹਦੀ ਘਰ ਵਾਲੀ ਰਜੀਆ ਸੁਲਤਾਨਾ ਤੇ ਇਹਨਾਂ ਦੀ ਕੁੜੀ ਤੇ, ਮਤਲਬ ਜਿਹੜਾ ਮੁੰਡਾ ਮਾਰਿਆ ਗਿਆ ਉਹਦੀ ਭੈਣ, ਤੇ ਇਹਨਾਂ ਦੀ ਨੂੰਹ ਤੇ, ਮਤਲਬ ਜਿਹੜਾ ਮੁੰਡਾ ਮਰਿਆ ਉਹਦੀ ਘਰ ਵਾਲੀ, ਚਾਰਾਂ ਜੀਆਂ ਦੇ ਉੱਤੇ ਹੁਣ FIR ਹੋ ਗਈ ਹੈ, ਜਿਹਦੇ ਵਿੱਚ ਕਾਤਲ ਦੇ ਆਰੋਪੀ ਵਜੋਂ ਇਹਨਾਂ ਨੂੰ ਅਜੇ ਰੱਖਿਆ ਗਿਆ। ਅਦਾਲਤ ਸਾਬਤ ਹੋਊਗਾ ਕਿ ਇਹ ਉਸ ਤਰ੍ਹਾਂ ਦੇ ਦੋਸ਼ੀ ਹੈਗੇ ਕਿ ਨਹੀਂ। ਪਰ ਕਿਤੇ ਨਾ ਕਿਤੇ ਇਹ ਫੈਸਲਾ ਕਤਲ ਹੈ ਜਾਂ ਨਹੀਂ, ਇਹ ਅਦਾਲਤੀ ਪ੍ਰਕਿਰਿਆ 'ਚ ਹੋਊਗਾ। ਪਰ ਨਾਕਾਮੀਆਂ ਤੁਹਾਡੀਆਂ ਹੈਗੀਆਂ, ਨਲਾਇਕੀਆਂ ਤੁਹਾਡੀਆਂ ਹੈਗੀਆਂ, ਇਹਦੇ ਵਿੱਚ ਤੁਸੀਂ ਦੋਸ਼ੀ ਹੋ। ਸਹੀ ਹੈ, ਬਿਲਕੁਲ ਜੀ। ਉਹ ਆਪਣੀ ਡਿਊਟੀ 'ਚ ਵੀ, ਉਹ ਪਰਿਵਾਰਕ ਡਿਊਟੀ 'ਚ ਵੀ, ਉਹ ਸਮਾਜਿਕ ਡਿਊਟੀ 'ਚ ਵੀ, ਉਹ ਰਾਜਨੀਤਿਕ ਡਿਊਟੀ 'ਚ ਵੀ, ਤੇ ਉਹ ਦਫ਼ਤਰੀ ਪ੍ਰਸ਼ਾਸਨਿਕ ਡਿਊਟੀ 'ਚ ਵੀ ਤੁਸੀਂ ਹਰ ਪਾਸੇ ਫੇਲ ਹੋ। ਇਹ ਉਹਦਾ ਦ੍ਰਿਸ਼ ਹੈ। ਤੋ ਇਸ ਲਈ CBI ਨੇ ਕਾਰਵਾਈ ਕਰ ਦਿੱਤੀ ਹੈ ਜੀ ਇਸ ਮਾਮਲੇ 'ਚ। ਜੀ, ਜਾਂਦਿਆਂ ਦੀ ਗੱਲ ਕਰੀਏ, ਜਿਹੜੇ ਹੁਕਮ ਹੋਏ ਨੇ, ਇੱਕ ਤਾਂ ਸੜਕਾਂ ਤੋਂ ਅਵਾਰਾ ਪਸ਼ੂ ਹਟਾਉਣ ਦੇ ਹੁਕਮ ਹੋਏ ਨੇ ਜੀ, ਇੱਕ ਕੁੱਤਿਆਂ ਦੀ ਨਸਬੰਦੀ ਕਰਨ ਦੇ ਹੁਕਮ ਹੋਏ ਨੇ। ਹੁਕਮ ਤਾਂ ਚੰਗੇ ਹੋਏ ਨੇ ਜੀ, ਜੇ ਅਮਲ ਹੋ ਜੇ ਤਾਂ ਲਾਗੂ ਹੋ ਜਾਣ, ਬਸ ਸਵਾਲ ਲਾਗੂ ਹੋਣ ਦਾ ਜੀ। ਮਾਣਯੋਗ ਸੁਪਰੀਮ ਕੋਰਟ ਕਹਿੰਦੀ ਕਿ ਕੁੱਤਿਆਂ ਦੀ ਨਸਬੰਦੀ ਕਰੋ, ਨਸਬੰਦੀ ਕਰਕੇ ਉਹਨਾਂ ਨੂੰ ਜਿੱਥੋਂ ਚੱਕਿਆ ਉੱਥੇ ਨਾ ਛੱਡੋ, ਸ਼ੈਲਟਰ ਹੋਮਾਂ 'ਚ ਬਕਾਇਦਾ ਉਹਨਾਂ ਦਾ ਪ੍ਰਬੰਧ ਕਰੋ। ਸੁਪਰੀਮ ਕੋਰਟ ਕਹਿੰਦੀ ਕਿ ਜਿਹੜੀਆਂ ਜਨਤਕ ਥਾਵਾਂ ਨੇ ਉੱਥੇ ਕਿਤੇ ਅਵਾਰਾ ਕੁੱਤੇ ਦਿਖਣ ਨਾ। ਠੀਕ ਹੈ ਜੀ। ਸਕੂਲ 'ਚ, ਕਾਲਜ 'ਚ, ਯੂਨੀਵਰਸਿਟੀ 'ਚ, ਬੱਸ ਅੱਡੇ, ਖੇਡ ਗਰਾਊਂਡ, ਹਸਪਤਾਲ, ਜਿੱਥੇ ਪਬਲਿਕ ਪਲੇਸ ਨੇ, ਲੋਕ ਆਉਂਦੇ ਜਾਂਦੇ ਨੇ, ਅਜਿਹੀ ਪ੍ਰਕਿਰਿਆ ਹੈ, ਖਾਸ ਕਰ ਬੱਚਿਆਂ, ਹਸਪਤਾਲਾਂ, ਬੱਸ ਸਟੈਂਡ, ਇਹ ਜਿਹੀਆਂ ਥਾਵਾਂ ਦੇ ਉੱਤੇ, ਉੱਥੇ ਇਸ ਤਰੀਕੇਕਾਰ ਦੀ ਚਾਰ ਦੀਵਾਰੀ, ਤਾਰ, ਜਾਲ, ਹੈ ਨਾ, ਕੋਈ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਕਿ ਉੱਥੇ ਅਵਾਰਾ ਕੁੱਤੇ ਦਾਖਲ ਨਾ ਹੋ ਸਕਣ। ਜੀ। ਪਰ ਸਾਡੇ ਤਾਂ ਇੱਥੇ ਨਲਕੇ ਤੋਂ ਗਲਾਸ ਪੱਟ ਕੇ ਲੈ ਜਾਂਦੇ ਨੇ, ਨਲਕੇ ਦੀ ਡੰਡੀ ਲਾ ਕੇ ਲੈ ਜਾਂਦੇ ਨੇ, ਹੈ ਨਾ, ਤੇ ਮਤਲਬ ਸਾਰਾ ਕੁਝ ਆਪਾਂ ਨੂੰ ਪਤਾ ਕਿ ਲੋਹੇ ਦੀ ਕੋਈ ਚੀਜ਼ ਲੱਗੀ ਉਹ ਪੱਟ ਕੇ ਲੈ ਜਾਂਦੇ ਨੇ, ਵੇਚ ਕੇ ਨਸ਼ੇ ਵਾਲਾ ਕੰਮ ਕਰਾਂਗੇ। ਨਾਲ ਹੀ ਸੁਪਰੀਮ ਕੋਰਟ ਕਹਿੰਦੀ ਕਿ ਜਿੱਥੇ ਜਿੱਥੇ ਤੁਸੀਂ ਇਹ ਪ੍ਰਬੰਧ ਕਰਨਾ ਹੈ, ਜਾਲ ਦਾ, ਤਾਰ ਦਾ, ਕੰਡਿਆਲੀ ਦਾ ਜਾਂ ਚਾਰ ਦੀਵਾਰੀ ਦਾ, ਉੱਥੇ ਨਾਲ ਨੋਡਲ ਅਫਸਰ ਲੱਗਿਆ ਹੋਵੇ ਉਹਦੀ ਦੇਖ ਰੇਖ ਲਈ। ਠੀਕ ਹੈ। ਤੇ ਇਹ ਸਾਰਾ ਕੁਝ ਕਰਨਾ ਹੈ। ਫਿਰ ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਕਿ ਸੜਕਾਂ ਦੇ ਉੱਤੋਂ, ਖਾਸ ਕਰ ਨੈਸ਼ਨਲ ਸਟੇਟ ਹਾਈਵੇ ਤੋਂ, ਸਾਨੂੰ ਅਵਾਰਾ ਕੁੱਤੇ ਦਿਖਣੇ ਨਹੀਂ ਚਾਹੀਦੇ, ਅਵਾਰਾ ਜਾਨਵਰ ਦਿਖਣੇ ਨਹੀਂ ਚਾਹੀਦੇ। ਸੜਕਾਂ ਦੇ ਉੱਤੇ ਹੁਣ ਸਾਂਢ, ਪਸ਼ੂ, ਗਊ ਦਿਖਣੀ ਨਹੀਂ ਚਾਹੀਦੀ ਜੀ। ਇਹਦੇ ਲਈ ਉਹਨਾਂ ਨੇ ਸਾਰੇ ਸੂਬਿਆਂ ਦੇ, ਮਾਨਯੋਗ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਦੇ ਚੀਫ ਸੈਕਟਰੀਆਂ ਨੂੰ ਹਦਾਇਤ ਕੀਤੀ ਹੈ ਕਿ ਤੁਹਾਨੂੰ ਪੇਸ਼ੀ ਤੋਂ ਤਾਂ ਨਿੱਜੀ ਛੂਟ ਮਿਲ ਜਾਂਦੀ ਆ, ਪਰ ਇਸ ਨੂੰ ਇੰਪਲੀਮੈਂਟ ਕਰਨ ਲਈ ਛੂਟ ਨਹੀਂ, 7 ਦਿਨਾਂ ਦੇ ਵਿੱਚ ਤੁਸੀਂ ਰਿਪੋਰਟ ਕਰਨੀ ਹੈ। ਠੀਕ ਹੈ ਜੀ। ਕਰ ਦੇਣਗੇ ਰਿਪੋਰਟ ਪ੍ਰਵੀਨ ਜੀ। ਇਹ 'ਚ ਕੀ ਹੈ ਕਿ ਅਸੀਂ ਜੀ ਹਟਾ ਕੇ ਆ ਗਏ, ਤੇ 8ਵੇਂ ਦਿਨ ਕੋਈ ਵੀਡੀਓ ਪਾ ਦੂਗਾ ਜੀ, ਕਿਆ ਫਿਰਦੇ ਹੋ, ਕਹਿਣਗੇ ਨਹੀਂ ਜੀ ਨਵੇਂ ਆ ਗਏ ਹੁਣ, ਅਸੀਂ ਤਾਂ ਕੱਲ ਤੱਕ ਹਟਾਤੇ ਸੀ ਸਰ। ਹਾਂ, ਸਹੀ ਗੱਲ, ਬਿਲਕੁਲ ਬਈ। ਪਹਿਲੀ ਗੱਲ ਤਾਂ ਅੱਜ ਕੱਲ ਦੇਸੀ ਗਊਆਂ ਪਾਲਣੀਆਂ ਸੀ ਛੱਡਤੀਆਂ। ਠੀਕ ਹੈ। ਮੈਸ ਵਾਲੇ ਮਾਮਲੇ ਦੇ ਵਿੱਚ ਕਦੇ ਸੜਕ ਤੇ ਨਹੀਂ ਦਿਖਦੀ ਏਦਾਂ ਅਵਾਰਾ ਮੈਸ, ਕਿਉਂਕਿ ਉਸ ਨੂੰ ਹੱਡਾ ਰੋੜੀ ਤੱਕ ਲਿਜਾ ਕੇ ਕਾਰਵਾਈ ਪਾ ਲਈ ਜਾਂਦੀ ਹੈ। ਗਊ ਵਾਲੇ ਮਾਮਲੇ 'ਚ ਇੰਨਾ, ਹੈ ਨਾ, ਗਊ ਦੇ ਨਾਂ ਦੇ ਉੱਤੇ ਡਰਾਮਾ ਕਰਕੇ ਡਰਾ ਤੇ ਕਿ ਕੋਈ ਉੱਧਰ ਨੂੰ ਆਉਂਦਾ ਹੀ ਨਹੀਂ, ਅਗਲਾ ਕਹਿੰਦਾ ਸਾਨੂੰ ਕੀ ਲੈਣਾ, ਵੀ ਛੱਡ ਦੋ ਬਸ। ਜੀ, ਸਹੀ ਹੈ ਨਾ। ਜਦੋਂ ਕਿ ਕਿਹਨਾਂ ਦੇ ਚੱਲਦੇ ਨੇ ਕਾਰੋਬਾਰ ਗਊ ਵਾਲੇ, ਉਹ ਸਭ ਨੂੰ ਪਤਾ। ਉਹ ਬੜੀਆਂ ਤਾਕਤਾਂ ਸਰਕਾਰ ਨਾਲ ਮਿਲ ਕੇ ਕਰ ਰਹੀਆਂ ਨੇ। ਫ੍ਰਿਜ ਫਰੋਲਦੇ ਤੁਸੀਂ ਦੂਜੀਆਂ ਧਿਰਾਂ ਦੇ ਜਾ ਕੇ। ਸਹੀ ਗੱਲ। ਭਾਲ ਗੱਲ ਪਰ
ਜਦੋਂ ਤੱਕ ਤਾਂ ਅਸੀਂ ਦੁਧਾਰੂ ਗਊ ਪਾਲੀ ਆ ਤਦ ਤੱਕ ਤਾਂ ਉਹ ਸਾਡੀ ਆ, ਜਿਹਨੇ ਵੀ ਪਾਲੀ ਆ। ਜਦੋਂ ਸੜਕ ਤੇ ਆ ਗਈ ਫਿਰ ਇਹ ਤੁਹਾਡੀ ਮਾਂ ਹੈ, ਫਿਰ ਹਿੰਦੂ ਧਰਮ ਦੇ ਹਵਾਲੇ ਨਾਲ ਭੰਡਣ ਲੱਗ ਜਾਓ, ਫਿਰ ਉਧਰ ਨੂੰ ਤੁਰ ਪਓ। ਇਹ ਭੰਡ ਭੰਡਈਆ ਵੀ ਮਤਲਬ ਕਿ ਗਲਤ ਤਰੀਕਾ ਅਪਣਾਇਆ ਗਿਆ। ਫਿਰ ਉਸ ਤੋਂ ਬਾਅਦ ਆ ਜਿਹੜਾ ਨਰਿੰਦਰ ਮੋਦੀ ਵਰਗਾ ਲਾਲ ਕਿਲੇ ਤੋਂ ਖੜ ਕੇ ਜਿੱਦਣ ਬੋਲਦਾ ਉਦਣ ਫਿਰ ਗਊ ਰੱਖੇ ਗਾਇਬ ਹੋ ਜਾਂਦਾ। ਨਹੀਂ, ਪਹਿਲਾਂ ਤੁਸੀਂ ਲੋਕਾਂ ਦੀਆਂ ਗੱਡੀਆਂ ਵੀ ਭੰਨਦੇ ਸੀ, ਤੁਸੀਂ ਲੋਕਾਂ ਦੇ ਫ੍ਰਿਜ ਵੀ ਫਰੋਲਦੇ ਸੀ। ਸਹੀ ਹੈ। ਸੋ ਇਸ ਲਈ ਜਿਹੜਾ ਟਕਰਾਅ ਏ ਉਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਸਰਕਾਰਾਂ ਦੀ, ਸਿਸਟਮ ਦੀ ਹੈ। ਤੇ ਉਹ ਜ਼ਿੰਮੇਵਾਰੀ ਤੁਸੀਂ ਗਊ ਸੈਸ ਲੈ ਕੇ ਹੀ ਨਿਭਾਈ ਜਾਂਦੇ ਹੋ। ਗਊਆਂ ਸੰਭਾਲਣ ਦੀ ਜ਼ਿੰਮੇਵਾਰੀ ਹੈ ਨਹੀਂ ਤੁਹਾਡੀ, ਅਵਾਰਾ ਪਸ਼ੂ ਸੰਭਾਲਣ ਦੀ ਜ਼ਿੰਮੇਵਾਰੀ ਹੈ ਨਹੀਂ, ਫਿਰ ਸੈਸ ਕਾਹਦਾ ਲੈਣੇ? ਫਿਰ ਗਊਸ਼ਾਲਾ ਵਾਲਿਆਂ ਦੀ ਜਵਾਬਦੇਹੀ ਕਿਉਂ ਨਹੀਂ? ਨਗਰ ਨਿਗਮ ਦੀ, ਨਗਰ ਕੌਂਸਲ ਦੀ ਜਵਾਬਦੇਹੀ ਕਿਉਂ ਨਹੀਂ? ਸਹੀ ਗੱਲ। ਐਮਐਲਏ, ਐਮਪੀ, ਡੀਸੀ, ਐਸਐਸਪੀ ਦੀ ਜ਼ਿੰਮੇਵਾਰੀ ਕਿਉਂ ਨਹੀਂ? ਸੋ ਹੁਣ ਸਿੱਧਾ ਚੀਫ ਸੈਕਟਰੀ ਨੂੰ ਪਾਰਟੀ ਬਣਾਇਆ ਜੀ, ਮਾਨਯੋਗ ਸੁਪਰੀਮ ਕੋਰਟ ਨੇ ਹਫ਼ਤੇ ਸਟੇਟਸ ਰਿਪੋਰਟ ਮੰਗੀ ਹੈ ਤੇ ਉਮੀਦ ਕਰਦੇ ਆ ਕਿ ਇਸ ਦੇ ਉੱਤੇ ਸਹੀ ਕੰਮ ਹੋਵੇ। ਜੇ ਕੰਮ ਹੋ ਜਾਊ ਤਾਂ ਮਸਲਾ ਹੱਲ ਹੋ ਜਾਊਗਾ ਜੀ। ਸਹੀ, ਕੋਈ ਦਿੱਕਤ ਨਹੀਂ। ਪਰ ਮਸਲਾ ਹੱਲ ਕਰਨ ਦੀ ਨੀਅਤ ਹੋਣੀ ਚਾਹੀਦੀ ਆ, ਨੀਤੀ ਹੋਣੀ ਚਾਹੀਦੀ ਹੈ, ਜਿਹੜੀ ਸਾਡੇ ਵਾਲਿਆਂ ਕੋਲ ਨਹੀਂ ਹੈਗੀ। ਡੰਗ ਟਪਾਊ ਤੋਂ ਇਲਾਵਾ ਕੋਈ ਪ੍ਰਕਿਰਿਆ ਹੀ ਨਹੀਂ ਹੈ। ਹਾਂਜੀ, ਬਿਲਕੁਲ। ਦੇਖੋ, ਸਰਕਾਰਾਂ ਆਪਣੇ ਆਪ ਨੂੰ ਕਹਿਣੀਆਂ ਤਾਂ ਅਸੀਂ ਜਿਹੜੇ ਜਨ ਕਲਿਆਣ ਲਈ ਕੰਮ ਕਰਦੀਆਂ, ਕੋਰਟਾਂ ਦੇ ਹੁਕਮ ਤੱਕ ਆਪਾਂ ਲਾਗੂ ਨਹੀਂ ਹੁੰਦੇ ਵੇਖੀ ਜਾਂਦੇ ਆ। 5-7 ਦਿਨਾਂ ਤੱਕ ਕੋਈ ਹੋਰ ਇਸ ਤਰ੍ਹਾਂ ਦੀ ਖਬਰ ਆ ਜਾਣੀ ਜਿਹਦੇ ਵਿੱਚ ਕੋਈ ਕੁੱਤੇ ਕਰਕੇ ਜਾਂ ਪਸ਼ੂ ਕਰਕੇ ਐਕਸੀਡੈਂਟ ਹੋਇਆ ਹੋਊਗਾ ਤੇ ਕੋਈ ਬੇਗੁਨਾਹ ਕੋਈ ਆਪਣੀ ਜਾਨ ਗਵਾ ਦੂਗਾ। ਸੋ ਕਈ ਮਾਮਲਿਆਂ ਦੇ ਵਿੱਚ ਜ਼ਿੰਮੇਵਾਰ ਅਸੀਂ ਆਪ ਵੀ ਹਾਂ, ਕਿਉਂਕਿ ਅਸੀਂ ਦੁਧਾਰੂ ਪਸ਼ੂਆਂ ਦਾ ਜਿੰਨਾ ਚਿਰ ਦੁੱਧ ਪੀਣਾ ਉਹਨਾਂ ਚਿਰ ਤਾਂ ਠੀਕ ਆ, ਕਿੱਲੇ ਤੇ ਵੱਧਾ ਮੁੜ ਕੇ ਉਹ ਕਿਸੇ ਲਈ ਸਿਰਦਰਦੀ ਹੈ। ਇਹ ਸਾਡੇ ਦੀ ਸਮਾਜਿਕ ਤੌਰ ਤੇ ਵੀ ਸਾਡੀ ਚੇਤਨਾ ਦੇ ਵਿੱਚ ਕਮੀ ਹੈ। ਹੋ ਸਕਦਾ ਕੱਲ ਨੂੰ ਸਾਡਾ ਬੱਚਾ ਹੀ ਮੋਟਰਸਾਈਕਲ ਤੇ ਆਉਂਦਾ ਹੋਵੇ ਤੇ ਉਸ ਪਸ਼ੂ ਦੀ ਮਾਰ ਦੇ ਹੇਠ ਆ ਜਾਵੇ। ਸੋ ਇਹ ਜ਼ਰੂਰੀ ਹੈ, ਸਮਾਜਿਕ ਪੱਧਰ ਤੇ ਪ੍ਰਸ਼ਾਸਨਿਕ ਪੱਧਰ ਤੇ, ਦੋਨਾਂ ਪੱਧਰ ਤੇ ਜਦੋਂ ਇਸ ਮਾਮਲੇ ਉੱਤੇ ਅਮਲ ਹੋਊਗਾ ਫਿਰ ਕੋਈ ਗੱਲ ਬਣੂਗੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ US।